ਵੀਅਰਸ ਫਿਰ ਦੁਬਾਰਾ ਤੁਹਾਡਾ ਸਵਾਗਤ ਹੈ ਪ੍ਰੋਗਰਾਮ ਸੱਚੇ ਸੱਚ ਵਿੱਚ। ਡਾਕਟਰ ਸਾਹਿਬ ਸਾਡੀ ਅਗਲੀ ਈਮੇਲ ਮੈਲਬੌਰਨ ਆਸਟ੍ਰੇਲੀਆ ਤੋਂ ਵੀਰ ਸੁਖਜਿੰਦਰ ਸਿੰਘ ਜੀ ਦੀ ਹੈ। ਇਹ ਲਿਖਦੇ ਹਨ, ਡਾਕਟਰ ਸਾਹਿਬ ਮੈਨੂੰ ਤੁਹਾਡਾ ਪ੍ਰੋਗਰਾਮ ਬਹੁਤ ਵਧੀਆ ਲੱਗਦਾ ਹੈ। ਤੁਸੀਂ ਹਰ ਵਿਸ਼ੇ ਨੂੰ ਬੜੇ ਸੋਹਣੇ ਢੰਗ ਨਾਲ ਬਿਆਨ ਕਰਦੇ ਹੋ। ਖਾਲਿਸਤਾਨ ਬਾਰੇ ਮੇਰਾ ਇੱਕ ਸੁਝਾਅ ਹੈ। ਅਸੀਂ ਖਾਲਿਸਤਾਨ ਬਾਰੇ ਬਹੁਤ ਗੱਲਾਂ ਕਰਦੇ ਹਾਂ, ਪਰ ਉਹਨੂੰ ਲਾਗੂ ਕਰਨ ਲਈ ਜਿਵੇਂ ਸੰਤ ਭਿੰਡਰਾਂਵਾਲੇ ਕਹਿੰਦੇ ਸੀ ਕਿ ਖਾਲਿਸਤਾਨ ਲੈਣਾ ਹੈ ਤਾਂ ਪਹਿਲਾਂ ਖਾਲਸੇ ਬਣ ਜਾਓ। ਬਾਕੀ ਸਾਡੀ ਕੌਮ ਕੋਲ ਇੰਨੇ ਪੈਸੇ ਨੇ। ਹਰਿਮੰਦਰ ਸਾਹਿਬ ਦਾ ਸਾਲਾਨਾ ਟਰਨ ਓਵਰ 500 ਤੋਂ 700 ਕਰੋੜ ਰੁਪਈਏ ਹੈ। ਜੇ ਇਸ ਪੈਸੇ ਨਾਲ ਅਸੀਂ ਪੰਜਾਬ ਵਿੱਚ ਗੁਰੂ ਗ੍ਰੰਥ ਸਾਹਿਬ ਦੇ ਨਾਂ ਤੇ ਜ਼ਮੀਨ ਖਰੀਦੀਏ ਤੇ ਲਵਾਈਏ ਤਾਂ ਹੋ ਸਕਦਾ ਹੈ ਕਿ ਅਸੀਂ ਸਾਰਾ ਪੰਜਾਬ ਹੀ ਗੁਰੂ ਗ੍ਰੰਥ ਸਾਹਿਬ ਜੀ ਦੇ ਨਾਂ ਤੇ ਲਵਾ ਦਈਏ। ਇਸ ਤਰ੍ਹਾਂ ਆਪਣੇ ਆਪ ਖਾਲਿਸਤਾਨ ਬਣ ਜਾਵੇਗਾ। ਇਹਨਾਂ ਜ਼ਮੀਨਾਂ ਤੇ ਫਿਰ ਬਾਕੀ ਇੰਡੀਆ 'ਚ ਵਸਦੇ ਗਰੀਬ ਸਿੱਖਾਂ ਨੂੰ ਕੰਮ ਕਰ ਦਿੱਤਾ ਜਾਵੇ। ਇਸ ਤਰ੍ਹਾਂ ਕਰਨ ਨਾਲ ਸਾਡੀ ਆਬਾਦੀ ਵੀ ਵੱਧ ਜਾਵੇਗੀ। ਬਾਕੀ ਤੁਸੀਂ ਆਪ ਸਿਆਣੇ ਹੋ, ਜਵਾਬ ਜ਼ਰੂਰ ਦੇਣਾ ਹੈ ਡਾਕਟਰ ਸਾਹਿਬ। ਸਭ ਤੋਂ ਪਹਿਲਾਂ ਤਾਂ ਵੀਰ ਸੁਖਜਿੰਦਰ ਸਿੰਘ ਜੀ ਦਾ ਧੰਨਵਾਦ। ਉਹਨਾਂ ਨੇ ਸਾਨੂੰ ਮੈਲਬਰਨ ਆਸਟ੍ਰੇਲੀਆ ਤੋਂ ਲਿਖਿਆ ਜੀ। ਉਹਨਾਂ ਨੇ ਦੋ ਜਿਹੜੇ ਨੇ ਉਹ ਵਿਚਾਰ ਦਿੱਤੇ ਨੇ, ਆਈਡੀਆਜ਼ ਦਿੱਤੇ ਨੇ ਜੀ। ਪਹਿਲਾਂ ਤਾਂ ਉਹਨਾਂ ਨੇ ਸੰਤ ਭਿੰਡਰਾਂ ਵਾਲਿਆਂ ਨੂੰ ਕੋਟ ਕਰਕੇ ਕਿਹਾ ਜੀ ਖਾਲਸੇ ਬਣੋ ਤੇ ਖਾਲਿਸਤਾਨ ਆਪੇ ਹੀ ਬਣ ਜਾਏਗਾ। ਜੀ ਮੇਰਾ ਖਿਆਲ ਹੈ ਕਿ ਵੀ ਜੇ ਸੰਤ ਜਰਨੈਲ ਸਿੰਘ ਜੀ ਖਾਲਸਾ ਭਿੰਡਰਾਂ ਵਾਲਿਆਂ ਦੇ ਬਚਨਾਂ ਨੂੰ ਇਨ ਟੋਟੈਲਿਟੀ ਤੁਸੀਂ ਦੇਖਦੇ ਹੋ, ਸੁਣਦੇ ਹੋ, ਵਿਚਾਰਦੇ ਹੋ ਜੀ ਤੇ ਉਹਨਾਂ ਨੇ ਕਦੇ ਵੀ ਕਰਮਹੀਨ ਹੋਣ ਦੀ ਗੱਲ ਨਹੀਂ ਕੀਤੀ ਹੈ ਜੀ। ਔਰ ਉਹਨਾਂ ਦਾ ਜਿਹੜਾ ਖਾਲਸੇ ਨੂੰ ਜਦੋਂ ਉਹ ਡਿਫਾਈਨ ਕਰਦੇ ਨੇ ਜਾਂ ਅੱਜ ਜਿਸ ਤਰੀਕੇ ਨਾਲ ਅਸੀਂ ਡਿਫਾਈਨ ਕਰਦੇ ਹਾਂ, ਉਹਨਾਂ ਦੇ ਲਈ ਜਿਸ ਦੇ ਗਾਤਰੇ ਕਿਰਪਾਨ ਹੈ, ਜਿਹਨੇ ਸ਼ਸਤਰ ਰੱਖਿਆ ਤੇ ਉਹ ਇਨਸਾਫ ਨਹੀਂ ਲੈਂਦਾ ਜੀ, ਉਹ ਸਿੱਖ ਨਹੀਂ ਹੈ ਜੀ। ਸੋ ਜੇ ਅਸੀਂ ਇਸ ਡੈਫੀਨੇਸ਼ਨ ਨਾਲ ਖਾਲਸੇ ਦੀ ਦੇਖੀਏ ਤੇ ਫਿਰ ਅੱਜ ਬਹੁਤ ਸਾਰੇ ਸਾਡੇ ਜਿਹੜੇ ਆਪਣੇ ਆਪ ਨੂੰ ਕੋਈ ਬ੍ਰਹਮ ਗਿਆਨੀ ਕੋਈ ਹੋਰ ਕਹਾਉਂਦੇ ਨੇ, ਅੰਮ੍ਰਿਤ ਤਾਂ ਉਹ ਵੀ ਛਕਾ ਰਹੇ ਨੇ ਜੀ। ਔਰ ਬਹੁਤ ਸਾਰੇ ਉਹਨਾਂ ਦੇ ਸਮਾਗਮਾਂ ਦੇ ਵਿੱਚ ਤੁਹਾਨੂੰ ਕਿਰਪਾਨਾਂ ਵਾਲੇ ਔਰ ਪੰਜ ਕਕਾਰੀ ਸਿੱਖ ਵੀ ਬੈਠੇ ਨਜ਼ਰ ਆਉਂਦੇ ਨੇ, ਬੜੇ ਬੜੇ ਕੀਰਤਨ ਸਮਾਗਮ, ਕਥਾ ਸਮਾਗਮਾਂ 'ਚ ਜੀ। ਲੇਕਿਨ ਤੁਹਾਨੂੰ ਉੱਥੋਂ ਕੋਈ ਪੋਲੀਟੀਕਲ ਐਕਟੀਵਿਟੀ ਨਜ਼ਰ ਨਹੀਂ ਆਉਂਦੀ, ਕਿਉਂਕਿ ਉਹਨਾਂ ਨੇ ਉਹਨਾਂ ਨੂੰ ਜਾਂ ਵਿਕਾਰਾਂ ਤੋਂ ਡਰਾਇਆ ਤੇ ਜਾਂ ਜਮਾਂ ਤੋਂ ਡਰਾਇਆ। ਤੀਜਾ ਜਿਹੜਾ ਸਰਕਾਰ ਹੈ ਜਾਂ ਕਿਵੇਂ ਉਹਨਾਂ ਨੇ ਜ਼ੋਰ ਕੀਤਾ ਉਹ ਖਾਨਾ ਹੀ ਬੰਦ ਕਰ ਦਿੱਤਾ ਜੀ। ਇਸੇ ਤਰ੍ਹਾਂ ਇਹੀ ਜਿਹੜਾ ਥਾਟ ਹੈ, ਜਿਹੜੇ ਇੱਥੇ ਸਾਡੇ ਬਾਹਰ ਵੀ ਬਹੁਤ ਸਾਰੇ ਪ੍ਰਚਾਰਕ ਔਰ ਇਸ ਕਿਸਮ ਦੇ ਬ੍ਰਹਮ ਗਿਆਨੀ ਔਰ ਕਥਾਵਾਚਕ ਜਾਂ ਈਵਨ ਲੈਕਚਰਰ ਬੁੱਧੀਜੀਵੀ ਵੀ ਆਉਂਦੇ ਨੇ ਜੀ। ਕਈ ਵਾਰ ਉਹ ਆਪਣਾ ਭਗੌੜਾਪਨ ਸਾਬਤ ਕਰਨ ਲਈ ਉਹ ਆਪ ਕੁਝ ਕਰਨਾ ਨਹੀਂ ਚਾਹੁੰਦੇ ਜਾਂ ਕਰ ਨਹੀਂ ਰਹੇ ਹੁੰਦੇ, ਸੱਚ ਵੀ ਨਹੀਂ ਬੋਲਣ ਦੀ ਹਿੰਮਤ ਹੁੰਦੀ ਜੀ। ਉਹ ਇਸ ਆਰਗੂਮੈਂਟ ਨੂੰ ਹੋਰ ਤਰੀਕੇ ਨਾਲ ਦਿੰਦੇ ਨੇ। ਉਹ ਕਹਿੰਦੇ ਨੇ ਜੀ ਸਾਨੂੰ ਕੁੱਟ ਇਸ ਲਈ ਪਈ ਔਰ ਇਸ ਲਈ ਪੈ ਰਹੀ ਹੈ ਕਿ ਅਸੀਂ ਸਿੱਖ ਨਹੀਂ ਜੀ, ਅਸੀਂ ਖਾਲਸੇ ਨਹੀਂ ਜਾਂ ਅਸੀਂ ਅੰਮ੍ਰਿਤਧਾਰੀ ਨਹੀਂ ਜੀ ਜੀ। ਜੇ ਅਸੀਂ ਹੋ ਜਾਈਏ ਤੇ ਫਿਰ ਸਭ ਕੁਝ ਬਦਲ ਜਾਏ ਜੀ। ਹੁਣ ਇਹਦੇ ਚੋਂ ਦੋ ਸੁਨੇਹੇ ਜਾਂਦੇ ਨੇ। ਪਹਿਲੀ ਗੱਲ ਤਾਂ ਜਿਨ੍ਹਾਂ ਨੇ ਸੱਚ ਹੱਕ ਇਨਸਾਫ ਦੇ ਲਈ ਆਵਾਜ਼ ਚੁੱਕੀ ਜੀ, ਘਰੋਂ ਨਿਕਲੇ ਸ਼ਹੀਦ ਹੋਏ, ਕਿ ਉਹ ਸਿੱਖ ਨਹੀਂ ਸੀ ਜੀ? ਬਿਲਕੁਲ। ਰਾਦਰ ਜਿਹੜੇ ਸਿੱਖ ਨਹੀਂ ਨੇ ਜਾਂ ਜਿਨ੍ਹਾਂ ਨੇ ਬਿਲਕੁਲ ਆਪਣੇ ਆਪ ਨੂੰ ਭਿੱਜੀ ਬਿੱਲੀ ਬਣਾਇਆ ਹੋਇਆ, ਉਹ ਤਾਂ ਬੜੇ ਸੁਰੱਖਿਅਤ ਨੇ ਸਰੀਰਕ ਤੌਰ ਤੇ ਜੀ। ਉੱਥੇ ਵੀ ਸੁਰੱਖਿਅਤ ਨੇ, ਇੱਥੇ ਵੀ ਸੁਰੱਖਿਅਤ ਨੇ, ਚੰਗੇ ਭਲੇ ਆਉਂਦੇ ਜਾਂਦੇ ਵੀ ਨੇ ਜੀ। ਉਹਨਾਂ ਦੇ ਲਈ ਤਾਂ ਕੋਈ ਕਿਸੇ ਦੀ ਜਾਨ ਗਈ ਦਾ ਕੋਈ ਮਤਲਬ ਹੀ ਨਹੀਂ ਹੈ ਜੀ ਜੀ। ਸੋ ਇਹ ਆਰਗੂਮੈਂਟ ਦੇਣਾ ਕਿ ਜੀ ਫਿਰ ਇੱਕ ਆਰਗੂਮੈਂਟ ਦੇ ਨਾਲ ਇੱਕ ਕਦਮ ਹੋਰ ਕਈ ਅੱਗੇ ਜਾਂਦੇ ਨੇ ਕਿ ਜੀ ਪਹਿਲੇ ਖਾਲਸੇ ਬਣੋ ਜੀ, ਫਿਰ ਖਾਲਿਸਤਾਨ ਆਪੇ ਬਣ ਜਾਏਗਾ। ਆਪੇ ਕਿੱਥੋਂ ਬਣ ਜਾਏਗਾ ਜੀ? ਸਾਡਾ ਆਰਗੂਮੈਂਟ ਇਹ ਹੈ ਕਿ ਇਹਦੇ 'ਚ ਕੋਈ ਸ਼ੱਕ ਨਹੀਂ ਹੈ ਕਿ ਸਿੱਖ ਦਾ ਮਤਲਬ ਹੀ ਪੰਜ ਕਕਾਰੀ ਅੰਮ੍ਰਿਤਧਾਰੀ ਸਿੱਖ ਹੈ। ਇਹਨੂੰ ਡਿਫਾਈਨ ਗੁਰੂ ਦਾ ਹੁਕਮ ਹੈ। ਸਿੱਖ ਦਾ ਮਤਲਬ ਤਾਂ ਗੁਰੂ ਦਾ ਹੁਕਮ ਹੈ ਜੀ। ਤੇ ਗੁਰੂ ਦਾ ਹੁਕਮ ਪ੍ਰਥਮ ਰਹਿਤ ਇਹ ਜਾਨ, ਖੰਡੇ ਕੀ ਪਾਹੁਲ ਛਕੇ, ਸੋਈ ਸਿੰਘ ਪ੍ਰਧਾਨ, ਅਵਰ ਨਾ ਪਾਹੁਲ ਜੋਲ ਹੈ। ਸੋ ਉਹਦੇ ਨਾਲ ਕੋਈ ਆਰਗੂਮੈਂਟ ਨਹੀਂ ਹੈ ਕਿ ਪੰਜ ਕਕਾਰੀ ਰੂਪ ਗੁਰੂ ਕਲਗੀਧਰ ਪਾਤਸ਼ਾਹ ਨੇ ਖਾਲਸਾ ਮੇਰੋ ਰੂਪ ਹੈ ਖਾਸ, ਖਾਲਸੇ ਮੈਂ ਹੋ ਕਰੋ ਨਿਵਾਸ ਸਾਨੂੰ ਬਖਸ਼ਿਆ ਜੀ। ਪਰ ਗੱਲ ਇੱਥੇ ਮੁੱਕਦੀ ਨਹੀਂ ਹੈ, ਇੱਥੋਂ ਸ਼ੁਰੂ ਹੁੰਦੀ ਹੈ ਜੀ। ਜਦੋਂ ਤੁਹਾਡੇ ਗਾਤਰੇ ਕਿਰਪਾਨ ਪੈਂਦੀ ਹੈ ਔਰ ਜਿਵੇਂ ਸੰਤ ਭਿੰਡਰਾਂ ਵਾਲੇ ਕਿਰਪਾਨ ਨੂੰ ਡਿਫਾਈਨ ਕਰਦੇ ਸਨ ਕਿ ਇਹ ਕਿਰਪਾ ਤੇ ਆਨ
ਦੋ ਸ਼ਬਦਾਂ ਦਾ ਮੇਲ ਹੈ। ਅਣਖ ਨੂੰ ਕਹਿੰਦੇ ਨੇ ਜੀ, ਡਿਗਨਿਟੀ ਨੂੰ ਕਹਿੰਦੇ ਨੇ, ਹਿਊਮਨ ਰਾਈਟਸ ਨੂੰ ਕਹਿੰਦੇ ਨੇ, ਫਰੀडम ਨੂੰ ਕਹਿੰਦੇ ਨੇ। ਜੀ, ਕਿਰਪਾ ਉਸ ਗੁਰੂ ਦੀ ਬਖਸ਼ਿਸ਼ ਹੈ, ਉਸ ਦੀ ਰਹਿਮਤ ਹੈ। ਜੀ, ਔਰ ਜੇ ਤੁਹਾਡੀ ਆਣ ਦੇ ਉੱਤੇ ਹਮਲਾ ਹੁੰਦਾ ਹੈ, ਜੀ, ਜੇ ਜੀਵੈ ਪਤ ਲੱਥੀ ਜਾਏ ਸਭ ਹਰਾਮ ਜੇਤਾ ਕਿਛ ਖਾਏ, ਤਾਂ ਫਿਰ ਤੁਸੀਂ ਬੈਠ ਹੀ ਨਹੀਂ ਸਕਦੇ। ਫਿਰ ਤਾਂ ਤੁਸੀਂ ਹਰਾਮਖੋਰ ਹੋਵੋਗੇ ਜੇ ਤੁਸੀਂ ਗਾਤੇ ਕਿਰਪਾਨ ਪਾਈ ਆ ਔਰ ਤੁਸੀਂ ਕੁਝ ਕਰ ਨਹੀਂ ਰਹੇ ਜੀ, ਜ਼ੁਲਮ ਦੇ ਖਿਲਾਫ ਕਿਸੇ ਤਰੀਕੇ ਨਾਲ ਵੀ। ਕੋਈ ਜ਼ਰੂਰੀ ਨਹੀਂ ਹੈ ਵੀ ਸਭ ਨੇ ਖੰਡਾ ਵਾਹੁਣਾ ਹੈ, ਜੀ, ਜੀ, ਲੇਕਿਨ ਇਹ ਵੀ ਇੱਕ ਵਿਸ਼ਫੁਲ ਥਿੰਕਿੰਗ ਬਣਾ ਦਿੱਤੀ ਗਈ ਹੈ ਕਿ ਜੀ ਇਵੇਂ ਹੋ ਜਾਏ ਬਾਕੀ ਆਪੇ ਹੀ ਬਣ ਜਾਏਗਾ। ਆਪੇ ਨਹੀਂ ਹੈ। ਜੀ, ਖਾਲਸੇ ਬਣਨ ਦਾ ਮਤਲਬ ਹੀ ਫਰੀडम ਵੱਲ ਤੁਰਨਾ। ਖਾਲਸਾ ਬਾਦਸ਼ਾਹ ਜਾਂ ਬਾਗੀ, ਜੀ, ਇਸ ਦਾ ਅਰਥ ਹੀ ਇਹ ਹੈ ਕਿ ਜਦੋਂ ਤੁਸੀਂ ਗੁਰੂ ਦੇ ਹੁਕਮ ਦੇ ਵਿੱਚ ਗੁਰੂ ਦਾ ਇਹ ਬਖਸ਼ਿਆ ਰੂਪ, ਗੁਰੂ ਦੀ ਬਖਸ਼ੀ ਪਹੁਲ, ਜੀ, ਇਸ ਨੂੰ ਤੁਸੀਂ ਧਾਰਨ ਕਰਦੇ ਹੋ, ਫਿਰ ਤੁਸੀਂ ਗੁਲਾਮੀ ਦੇ ਸੰਗਲ ਕੱਟਣ ਵੱਲ ਹੀ ਤੁਹਾਡਾ ਧਿਆਨ ਹੁੰਦਾ ਹੈ। ਜੀ, ਸੋ ਇਹ ਜਿਹੜੇ ਦੂਜਿਆਂ ਨੂੰ ਉਪਦੇਸ਼ ਦੇ ਰਹੇ ਹੁੰਦੇ ਨੇ ਇੱਥੇ ਸਟੇਜਾਂ ਤੇ ਆ ਕੇ, ਆਪ ਤਾਂ ਉਹਨਾਂ ਨੇ ਪਾਏ ਹੁੰਦੇ ਨੇ, ਗਾਤਰੇ ਵੀ ਪਾਏ ਹੁੰਦੇ ਨੇ, ਜੀ, ਤੇ ਉਹਨਾਂ ਦਾ ਆਪਣਾ ਕੋਈ ਯੋਗਦਾਨ ਹੁੰਦਾ ਨਹੀਂ ਹੈ। ਨਾ ਹੀ ਇਸ ਪਾਸੇ ਉਹ ਤੋਰਨਾ ਚਾਹੁੰਦੇ ਨੇ, ਨਾ ਹੀ ਉਹ ਆਪਣੇ ਅੱਗੋਂ ਪੁੱਤਰਾਂ ਧੀਆਂ ਨੂੰ ਤੋਰਦੇ ਨੇ। ਜੀ, ਉਹ ਤਾਂ ਸਿਰਫ ਸੇਫ, ਲੇਕਿਨ ਇਹ ਇੱਕ ਬੜਾ ਸੇਫ ਐਕਸਕਿਊਜ਼ ਹੈ ਇਹ ਕਹਿਣ ਦੇ ਲਈ ਕਿ ਜੀ ਇਹ ਸਾਨੂੰ ਮਾਰ ਤਾਂ ਪੈ ਰਹੀ ਹੈ ਜੀ ਅਸੀਂ ਸਿੱਖ ਨਹੀਂ ਹੈਗੇ। ਅਸੀਂ ਫਿਰ ਇਹ ਕਹਿਣਾ ਚਾਹੁੰਦੇ ਹਾਂ ਜਿਹੜੇ ਸਾਨੂੰ ਮਾਰ ਰਹੇ ਨੇ ਉਹ ਬਹੁਤ ਵਧੀਆ ਇਨਸਾਨ ਨੇ, ਅਸੀਂ ਉਹਨਾਂ ਤੋਂ ਘਟੀਆ ਇਨਸਾਨ ਹਾਂ। ਗੱਲ ਇਹ ਨਹੀਂ ਹੈ। ਗੱਲ ਇਹ ਹੈ ਵੀ ਪੋਲੀਟੀਕਲ ਪਾਵਰ ਉਹਨਾਂ ਦੇ ਕੋਲ ਹੈ। ਜਿਹਦੇ ਹੱਥ ਪੋਲੀਟੀਕਲ ਪਾਵਰ ਆਉਂਦੀ ਹੈ ਅਲਟੀਮੇਟਲੀ ਉਹ ਆਪਣੀਆਂ ਟਰਮਸ ਡਿਕਟੇਟ ਕਰਦਾ ਦੂਸਰਿਆਂ ਤੇ। ਅਸੀਂ ਮੌਕਾ ਗਵਾਇਆ ਜੀ, ਔਰ ਅੱਜ ਵੀ ਸਾਡੀ ਕੌਮ ਦਾ ਇੱਕ ਵੱਡਾ ਹਿੱਸਾ ਜਿਹੜਾ ਹੈ ਉਹ ਕਲੈਰਿਟੀ ਦੇ ਨਾਲ ਇਸ ਪਾਸੇ ਨੂੰ ਤੁਰਨ ਨੂੰ ਤਿਆਰ ਨਹੀਂ ਹੈ। ਹਮਦਰਦੀ ਹੈ, ਕੋਈ ਨਾ ਕੋਈ ਘਟਨਾ ਵਾਪਰਦੀ ਹੈ, ਭਾਈ ਰਾਜੋ ਆਣੇ ਦਾ ਇਸ਼ੂ ਆਇਆ, ਪ੍ਰੋਫੈਸਰ ਭੁੱਲਰ ਦਾ ਆਇਆ, ਉਦੋਂ ਕੌਮ ਇੱਕ ਇਮੋਸ਼ਨਲ ਯੂਨਿਟੀ ਦਿਖਾਉਂਦੀ ਹੈ। ਜੀ, ਲੇਕਿਨ ਵਚਨਬੱਧਤਾ ਦੇ ਨਾਲ ਇੱਕ ਪ੍ਰੋਪਰ ਗਾਈਡਲਾਈਨ ਦੇ ਥੱਲੇ ਨਿਸ਼ਾਨੇ ਵੱਲ ਮਾਰਚ ਕਰਨ ਦੀ ਗੱਲ ਅਜੇ ਵੱਡੇ ਹਿੱਸੇ 'ਚ ਨਹੀਂ ਹੈ। ਜੀ, ਸੋ ਇਦਾਂ ਦੀਆਂ ਜਿਹੜੀਆਂ ਗੱਲਾਂ ਨੇ ਇਹ ਫਰਦਰ ਸਾਡੇ ਉਤਸ਼ਾਹ ਨੂੰ ਜਾਂ ਜਿਹੜੇ ਕੰਮ ਕਰਨ ਵਾਲੇ ਨੇ ਉਹਨਾਂ ਨੂੰ ਡੈਂਪਨ ਕਰਦੀਆਂ। ਜੀ, ਸਾਡਾ ਅਗਲਾ ਮੈਸੇਜ ਨਹੀਂ ਜੀ, ਅਜੇ ਕੰਪਲੀਟ ਨਹੀਂ ਹੋਇਆ। ਹਾਂਜੀ, ਦੂਸਰਾ ਪਾਰਟ ਉਹਨਾਂ ਦਾ ਸੁਜੈਸ਼ਨ ਕਿ ਪੰਜਾਬ ਦੇ ਵਿੱਚ ਪਹਿਲਾਂ ਤਾਂ ਉਹਨਾਂ ਨੇ ਜਿਵੇਂ 500 ਤੋਂ 700 ਕਰੋੜ ਕਿਹਾ ਸ਼੍ਰੋਮਣੀ ਕਮੇਟੀ ਦਾ ਬਜਟ, ਜੀ, ਇਹ ਬੜਾ ਥੋੜਾ ਜਿਹਾ ਅਮਾਉਂਟ ਹੈ। ਇਹਦੇ ਨਾਲ ਪੰਜਾਬ ਦੀ ਜ਼ਮੀਨ ਨਹੀਂ ਲਈ ਜਾਂਦੀ। ਜੀ, ਜੀ, ਇਸ ਇੰਨਾ ਕੁ ਤਾਂ ਇੱਥੇ ਜਿਹੜੀ ਇੱਕ ਅੱਧੀ ਛੋਟੀ ਮਿਡਲ ਲੈਵਲ ਕੰਪਨੀ ਹੁੰਦੀ ਹੈ ਉਹਨਾਂ 100-200 ਮਿਲੀਅਨ ਡਾਲਰ ਜਿਹੜਾ ਹੈ ਜਾਂ ਅਪ ਟੂ 600-800 ਮਿਲੀਅਨ ਡਾਲਰ ਉਹ ਟੈਕਸ ਫਾਈਲ ਕਰਦੇ ਨੇ। ਸੋ ਉਹਦੇ ਥੱਲੇ ਜੋ ਵੀ ਸ਼੍ਰੋਮਣੀ ਕਮੇਟੀ ਭਾਵੇਂ ਉਹਨਾਂ ਦੀਆਂ ਜਿੰਨੀਆਂ ਮਰਜ਼ੀ ਫੇਲਿੰਗਸ ਨੇ ਧਰਮ ਪ੍ਰਚਾਰ ਦੇ ਖੇਤਰ 'ਚ ਖਾਸ ਕਰਕੇ, ਪਰ ਉਹ ਰਨ ਕਰ ਰਹੇ ਨੇ। ਕੋਈ ਮੈਡੀਕਲ ਕਾਲਜ ਹੈ, ਕੋਈ ਇੰਜੀਨੀਅਰਿੰਗ ਕਾਲਜ ਹੈ, ਐਜੂਕੇਸ਼ਨ ਇੰਸਟੀਟਿਊਸ਼ਨਸ ਨੇ, ਮੈਨੇਜਮੈਂਟਲ ਇਸ਼ੂਜ਼ ਨੇ, ਸੇਵਾਦਾਰ ਨੇ, 10,000 ਤੋਂ ਜ਼ਿਆਦਾ ਉਹਨਾਂ ਦੇ EMPLOYEE ਨੇ। ਸੋ ਇਹ ਜਿਹੜੀਆਂ ਹਾਲਾਂਕਿ ਮੈਨੂੰ ਇਹ ਇੰਟਰਸਟਿੰਗ ਵੀ ਲੱਗਦੇ ਨੇ ਜਦੋਂ ਵੀਰ ਇੱਦਾਂ ਦੀਆਂ ਗੱਲਾਂ ਕਰਦੇ ਨੇ। ਮੈਨੂੰ ਯਾਦ ਹੈ ਕਿ 84 ਤੋਂ ਬਾਅਦ ਸ਼ਾਇਦ 88 ਜਾਂ 89 ਦੀ ਗੱਲ ਹੋਏਗੀ, ਮੈਂ ਨਾਂ ਤਾਂ ਨਹੀਂ ਲਵਾਂਗਾ, ਇੱਕ ਬੜੇ ਸਿਆਣੇ ਸਿੱਖ ਪੰਜਾਬ ਦੇ ਜਿਹੜੇ ਜਿਨ੍ਹਾਂ ਦਾ ਉੱਥੇ ਬੜਾ ਨਾਂ ਚੱਲਦਾ ਸੀ ਉਹ ਇੱਥੇ ਆਏ ਕੈਲੀਫੋਰਨੀਆ। ਤੇ ਮੈਨੂੰ ਇਹ ਕੈਲੀਫੋਰਨੀਆ ਦੇ ਇੱਕ ਡਾਕਟਰ ਨੇ ਉਹਨਾਂ ਨੇ ਇਹ ਗੱਲ ਦੱਸੀ ਕਿ ਜੀ ਅਸੀਂ ਸਾਰੇ ਬੈਠੇ ਸੀ ਸਿੰਘਾਂ 'ਚ, ਇੱਥੇ ਉਤਸ਼ਾਹ ਸੀ ਤੇ ਉਹਨਾਂ ਨੇ ਕਿਹਾ ਜਿਹੜੇ ਵੀਰ ਬੈਠੇ ਸੀ ਕਿ ਜੀ ਤੁਸੀਂ ਅਗਵਾਈ ਦਿਓ ਜੀ, ਕਿਉਂਕਿ ਬਾਹਰ ਤਾਂ ਸਿੱਖਾਂ ਨੇ ਖਾਲਿਸਤਾਨ ਦਾ ਝੰਡਾ ਚੁੱਕ ਲਿਆ ਸੀ 84 ਤੋਂ ਇੱਕਦਮ ਬਾਅਦ ਹੀ। ਪੰਜਾਬ ਦੇ ਵਿੱਚ ਜਦੋਂ ਪੰਥਕ ਕਮੇਟੀ ਨੇ 29 ਅਪ੍ਰੈਲ 1986 ਨੂੰ ਖਾਲਿਸਤਾਨ ਦਾ ਐਲਾਨਨਾਮਾ ਕੀਤਾ, ਉਸ ਤੋਂ ਬਾਅਦ ਗੱਲ ਅੱਗੇ ਤੁਰੀ ਤੇ ਕਹਿੰਦੇ ਵੀ ਬਾਕੀ ਸਾਰੇ ਉਤਸ਼ਾਹ ਸੀ ਤੇ ਉਹ ਬਿਲਕੁਲ ਚੁੱਪਚਾਪ ਬੈਠੇ ਰਹੇ। ਤੇ ਜਦੋਂ ਉਹਨਾਂ ਨੂੰ ਅੱਗੋਂ ਕਿਹਾ ਉਹ ਕਹਿੰਦੇ ਜੀ ਇੱਦਾਂ ਕਰੋ, ਇੱਥੇ ਤੁਹਾਡੇ ਕੋਲ ਪੈਸੇ ਪੂਸੇ ਹੈਗੇ ਨੇ, ਬਾਹਰ ਕੋਈ ਆਈਲੈਂਡ ਵਗੈਰਾ ਖਰੀਦ ਲਓ, ਉਹਦਾ ਨਾਂ ਖਾਲਿਸਤਾਨ ਰੱਖ ਦਿਓ ਜੀ, ਉੱਥੇ ਝੰਡਾ ਚਲਾ ਦਿਓ, ਉੱਥੇ ਕੁਝ ਕਰ ਲਓ ਜੀ। ਸੋ ਕਹਿੰਦੇ ਵੀ ਅਸੀਂ ਇੱਕ ਦੂਜੇ ਵੱਲ ਦੇਖੀਏ ਕਿ ਉਹ ਸਾਡੀ ਗੁਰੂਆਂ ਦੀ ਧਰਤੀ ਜਿੱਥੇ ਸਾਡਾ ਸਾਰਾ ਕੁਝ ਜੁੜਿਆ ਹੋਇਆ ਹੈ, ਇਹ ਹੁਣ ਆਪ ਭਗੌੜਾ ਹੈ ਤੇ ਹੁਣ ਇਹ ਸਾਨੂੰ ਇਹ ਤਾਂ ਕਹਿ ਨਹੀਂ ਸਕਦਾ ਖਾਲਿਸਤਾਨ ਹੋਣਾ ਨਹੀਂ ਚਾਹੀਦਾ। ਇਹਨਾਂ ਨੂੰ ਇਹ ਸਲਾਹ ਦੇ ਰਿਹਾ ਕਿ ਜੀ ਇੱਥੇ ਤੁਸੀਂ ਜਿਹੜੀ ਹੈ ਜ਼ਮੀਨ ਲੈ ਲਓ। ਇਸੇ ਤਰ੍ਹਾਂ ਪੰਜਾਬ 84 ਤੋਂ ਬਾਅਦ ਇੱਕ ਹੋਰ ਬੀਬੀ ਲੀਡਰ ਜਿਹੜਾ ਅਨਫੋਰਚੂਨੇਟ ਐਂਡ ਹੋਇਆ, ਉਹਨੇ ਜਿਹੜਾ ਇਹ ਸੁਝਾਅ ਪਬਲਿਕਲੀ ਦਿੱਤਾ ਸੀ ਕਿ ਜੀ ਇਹ ਜੇ ਹਿੰਦੁਸਤਾਨ ਦੀ ਗਵਰਨਮੈਂਟ ਪੰਜਾਬ ਦਾ ਨਾਂ ਖਾਲਿਸਤਾਨ ਰੱਖ ਦੇ ਤੇ ਸਿੱਖਾਂ ਦੀਆਂ ਸਮੱਸਿਆਵਾਂ ਹੱਲ ਹੋ ਜਾਣਗੀਆਂ। ਸੋ ਇਸ ਕਿਸਮ ਦੇ ਵੀ ਜਿਹੜੇ ਨੇ ਹਵਾਈ ਕਿਲੇ ਵਾਲੇ ਨੇ। ਸੋ ਇਹ ਵੀਰ ਜੀ ਦਾ ਸੁਝਾਅ ਜਿਹੜਾ ਹੈ ਮੈਨੂੰ, ਚਲੋ ਇੱਕ ਗੱਲ ਤਾਂ ਹੈ ਕਿ ਵੀ ਜਿਹੜਾ ਜਿੱਥੇ ਬੈਠਾ ਹੈ
ਉਹ ਇਹ ਤਾਂ ਸੋਚਦਾ ਵੀ ਖਾਲਿਸਤਾਨ ਕਿਵੇਂ ਬਣ ਸਕਦਾ ਹੈ। ਸੋ ਇਹ ਅਜੇ ਯੰਗ ਨੇ, ਜੀ ਮੇਬੀ ਉਹਨਾਂ ਨੂੰ ਲੱਗਦਾ ਵੀ 700 ਕਰੋੜ ਨਾਲ ਪੰਜਾਬ ਦੀ ਜ਼ਮੀਨ ਖਰੀਦ ਲਈ ਜਾਏਗੀ, ਗੁਰੂ ਗ੍ਰੰਥ ਸਾਹਿਬ ਦੇ ਨਾਂ ਲੱਗ ਜਾਏ, ਫਿਰ ਬਾਹਰਲੇ ਹਿੰਦੁਸਤਾਨ ਦੇ ਗਰੀਬ ਸਿੱਖ ਆ ਕੇ ਰਹਿਣ ਲੱਗ ਜਾਣ, ਸਾਡੀ ਮੈਜੋਰਟੀ ਤਾਂ ਸਾਡੀ ਆਲਰੇਡੀ ਉੱਥੇ ਹੈਗੀ ਹੈ। ਜੀ ਜੀ ਅਸੀਂ 68-69% ਹੈਗੇ ਹੈ, ਸਾਡੇ ਕੋਲ ਨਿਊਕਲੀਅਸ ਹੈਗਾ। ਪਰ ਗੱਲ ਆਪਾਂ ਇਸ ਪਾਸੇ ਵੱਲ ਤੁਰੀਏ, ਇਹਦੇ 'ਚ ਕੋਈ ਸ਼ੱਕ ਨਹੀਂ ਹੈ ਕਿ ਜਦੋਂ ਕੌਮਾਂ ਆਜ਼ਾਦੀ ਦੀ ਡਗਰ ਤੇ ਤੁਰਦੀਆਂ ਹਰ ਇੱਕ ਦੇ ਆਈਡੀਆਜ਼ ਹੁੰਦੇ ਨੇ। ਜੀ ਜੀ ਬਿਲਕੁਲ। ਔਰ ਅਸੀਂ ਇਸ ਲਈ ਬਿਨਾਂ ਐਡਿਟ ਕੀਤੇ ਹਾਲਾਂ ਮੈਨੂੰ 2-3 ਫੋਨ ਕਾਲਸ ਇਸ ਲਾਈਨ ਤੇ ਵੀ ਆਏ ਆ ਕਿ ਡਾਕਟਰ ਸਾਹਿਬ ਕਈ ਵਾਰ ਤੁਸੀਂ ਬਹੁਤ ਇਹ ਜੋ ਵੀ ਲਿਖਦੇ ਨੇ ਸਾਰੇ ਉਹ ਪੜ੍ਹ ਦਿੰਦੇ ਹੋ, ਉਹਦੇ 'ਚੋਂ ਰੈਲੇਵੈਂਟ ਕੱਢ ਲਿਆ ਕਰੋ 2-3 ਗੱਲਾਂ। ਜੀ ਤੇ ਮੈਂ ਉਹਨਾਂ ਨੂੰ ਇਹ ਕਿਹਾ, ਮੈਂ ਕਿਹਾ ਨਹੀਂ, ਇਹ ਸਾਡੇ ਜਿਹੜੇ ਯੰਗਸਟਰਸ ਨੇ, ਬੱਚੇ ਬੱਚੀਆਂ, ਜੀ ਉਹਨਾਂ ਦੀਆਂ ਰਾ ਐਮੋਸ਼ਨਸ ਨੇ, ਉਹਨਾਂ ਦੇ ਜਜ਼ਬਾਤ ਨੇ, ਔਰ ਮੈਂ ਉਹਨਾਂ ਜਜ਼ਬਾਤਾਂ ਦੀ ਲੜੀ ਤੋੜਨਾ ਨਹੀਂ ਚਾਹੁੰਦਾ। ਮੈਂ ਇਹ ਸਮਝਦਾ ਕਿ ਵੀ ਉਹ ਉਵੇਂ ਹੀ ਐਕਸਪ੍ਰੈਸ ਕਰਨੇ ਚਾਹੀਦੇ ਨੇ ਜਿਵੇਂ ਉਹਨਾਂ ਨੇ ਕਹੇ ਨੇ। ਪਰ ਇਹ ਜਿਹੜਾ ਉਹਨਾਂ ਦਾ ਪਾਰਟ ਹੈ ਇਹ ਫਿਜ਼ੀਬਲ ਨਹੀਂ ਹੈ, ਜੀ ਕਿਉਂਕਿ ਅਸੀਂ ਤਾਂ ਆਜ਼ਾਦੀ ਉਸ ਖੂਨੀ ਪੰਜੇ ਤੋਂ ਲੈਣਾ ਚਾਹੁੰਦੇ ਹਾਂ ਜਿਹੜਾ ਖੂਨੀ ਪੰਜਾ ਜਿਹਨੇ ਤੁਹਾਡੀ ਉੱਥੇ ਆਜ਼ਾਦ ਹਸਤੀ, ਤੁਹਾਡੇ ਗੁਰਦੁਆਰਿਆਂ ਨੂੰ ਵੀ ਇੰਡੀਪੈਂਡੈਂਟ ਨਹੀਂ ਰਹਿਣ ਦਿੱਤਾ ਹੈ। ਸ਼੍ਰੋਮਣੀ ਕਮੇਟੀ ਪੰਜਾਬ ਦੀ ਲੀਡਰਸ਼ਿਪ ਕਿਵੇਂ ਉਹਨਾਂ ਨੇ ਹਥਿਆਈ ਹੈ। ਸੋ ਇਹ ਤਾਂ ਲੜ ਕੇ ਮਿਲਣਾ ਹੈ, ਜੀ ਜੀ ਆਪਸੀ ਏਕਤਾ ਦੇ ਨਾਲ ਮਿਲਣਾ ਹੈ, ਆਪਣੀ ਸਟਰੈਂਥ ਦੇ ਨਾਲ ਮਿਲਣਾ ਹੈ। ਸੋ ਮੇਰਾ ਖਿਆਲ ਹੈ ਵੀ ਇਸ ਪਾਸੇ ਵੱਲ ਧਿਆਨ ਦਿੱਤਾ ਜਾਏ। ਇਸ ਕਿਸਮ ਦੇ ਆਈਡੀਆਜ਼ ਗੁੱਡ ਆਈਡੀਆ, ਜੀ ਜੀ ਲੇਕਿਨ ਇਹ ਪੇਪਰ ਦੇ ਉੱਤੇ ਨੇ, ਕਾਗਜ਼ ਦੇ ਉੱਤੇ ਨੇ, ਉੱਥੇ ਤਾਂ ਤੁਸੀਂ ਆਪਣੀ ਹੋਂਦ ਐਸਰਟ ਹੀ ਨਹੀਂ ਕਰ ਸਕਦੇ। ਉੱਥੇ ਤੁਹਾਨੂੰ ਜਿਹੜਾ ਉਹ 600 ਕਰੋੜ 'ਚ ਤੁਸੀਂ ਕਿਹੜਾ ਖਾਲਿਸਤਾਨ ਦੀ ਜ਼ਮੀਨ ਖਰੀਦੋਗੇ, ਕਿਹੜੇ ਗੁਰੂ ਗ੍ਰੰਥ ਸਾਹਿਬ ਜੀ ਦੇ ਨਾਂ ਲਾ ਕੇ ਫਿਰ ਤੁਸੀਂ ਬਾਕੀਆਂ ਨੂੰ ਕਿੱਥੋਂ ਸੱਦੋਗੇ ਆਲਰੇਡੀ। ਔਰ ਇਸ ਕਿਸਮ ਨਾਲ ਇਹ ਹੁੰਦਾ ਵੀ ਨਹੀਂ ਹੈ, ਇਹ ਫਿਜ਼ੀਬਲ ਨਹੀਂ ਹੁੰਦਾ। ਬਟ ਫਿਰ ਵੀ ਇਹਨਾਂ ਦਾ, ਵੀਰ ਜੀ ਦਾ ਬਹੁਤ ਬਹੁਤ ਧੰਨਵਾਦ, ਉਹਨਾਂ ਨੇ ਸਾਨੂੰ ਲਿਖਿਆ। ਡਾਕਟਰ ਸਾਹਿਬ ਅਗਲਾ ਮੈਸੇਜ ਪੜ੍ਹਨ ਤੋਂ ਪਹਿਲਾਂ ਮੈਂ ਬ੍ਰੇਕ ਤੇ ਜਾਣਾ ਚਾਹਾਂਗੀ। ਵੀਅਰਸ ਸਾਡੇ ਨਾਲ ਇਸ ਤਰ੍ਹਾਂ ਜੁੜੇ ਰਹੋ, ਮਿਲਦੇ ਹਾਂ ਆਫਟਰ ਦਿਸ ਸ਼ਾਰਟ ਬ੍ਰੇਕ।